ਆਖਰ ਤੇ ਇਹੀ ਆ ਜੀ, ਜਿੰਨੇ ਵੱਧ ਤੋਂ ਵੱਧ ਹੋ ਸਕਦਾ ਆਣ ਇੱਥੇ ਦਰਸ਼ਨ ਕਰਨ ਗੁਰਦੁਆਰਾ ਸਾਹਿਬ ਦੇ, ਨਾਲੇ ਪਾਕਿਸਤਾਨ ਦੇ ਦੇਖਣ ਵੀ ਕੀ ਹਾਲਾਤ ਹੈ। ਜੋ ਉਧਰ ਕਹਿੰਦੇ ਉਹ ਹੈ ਨਹੀਂ, ਬਿਲਕੁਲ ਉਸ ਤੋਂ ਉਲਟਾ ਜੀ। ਬਹੁਤ ਬਹੁਤ ਵਧੀਆ ਜੀ, ਬਹੁਤ ਖੁਸ਼ੀ ਹੋਈ ਇੱਥੇ ਆਣ ਕੇ। ਅੱਗੇ ਤੋਂ ਵੀ ਮੈਂ ਕੋਸ਼ਿਸ਼ ਕਰਨੀ ਆ ਬਈ ਮੈਂ ਆਵਾਂ ਜੀ। अस्सलाम वालेकुम, सत श्री अकाल, प्रणाम दोस्तों। एक पिंड पंजाब का चैनलिटी पहुंची है जी जन्म स्थान ननकाना साहब, जिथे 594वें गुरपुरब तो आए हुए साढ़े चढ़ते पंजाब के मेहमान साढ़े नाल मौजूद आ। इन्हां नाल गल्लां बातां करते हैं, इन्हां पुछते हैं कि इत्थे किहो जिहा लगा आके इन्हां ते पहले भी आए आ या इन्हां दे बड़के जिहड़े उन्हां दा तलक किहड़े इलाके नाल जी। वैलकम करते हैं जी तुहानूं। ਸਤਿ ਸ਼੍ਰੀ अकाल जी। नाम दसो अपना की है? ਨਾਮ ਮੇਰਾ ਕਮਲਜੀਤ ਸਿੰਘ ਹੈ ਜੀ। कमलजीत सिंह जी। जिहड़ा एरिया अपना तो ਆਪਣਾ ਫਗਵਾੜਾ ਜੀ। वाह जी वाह। ਹਾਂਜੀ, अच्छा वे तो तुसीं दुआबे वाले हो गए हैं। ਦੁਆਬੇ ਵਾਲੇ ਜੀ। हाँ, ठीक है। ਹਾਂਜੀ, पिंड किहड़ा अपना? ਪਿੰਡ ਆਪਣਾ ਜੀ ਜਗਤਪੁਰ ਜੱਟਾਂ ਸਰਾਂ ਜੀ। ਜਗਤਪੁਰ ਜੱਟਾਂ ਸਰਾਂ। ਜੀ, ਨੇੜੇ ਨੇੜੇ ਕਿਹੜੇ ਪਿੰਡ ਲੱਗਦੇ ਉੱਥੇ? ਨੇੜੇ ਨੇੜੇ ਪਿੰਡ ਆਪਣੇ ਹੈਗੇ ਜੀ, ਭਾਣੂਕੀ ਆ, ਅੱਛਾ ਉੱਚਾ ਪਿੰਡ ਆ, ਦਰਵੇਸ਼ ਪਿੰਡ ਆ, ਰੁੜਕੀ ਆ, ਨਿਹਾਲਗੜ੍ਹ ਆ, ਤੇ ਇੱਧਰ ਦੂਜੀ ਸਾਈਡ ਤੇ ਪੰਡਵਾ ਆ ਜਾਂਦਾ ਜੀ, ਤੇ ਦਰਵੇਸ਼ ਪਿੰਡ ਆਪਣਾ ਏਰੀਆ ਇਹ ਸਾਰਾ ਇੱਧਰ ਹੋ ਜਾਂਦਾ ਜੀ। ਅੱਛਾ, ਇਹ ਤਾਂ ਆਪਾਂ ਤੁਹਾਨੂੰ ਬਾਅਦ ਚ ਪੁੱਛਾਂਗੇ ਵੀ ਤੁਸੀਂ ਇੱਥੇ ਆਏ ਤੇ ਕਿਹੋ ਜਿਹਾ ਲੱਗਾ। ਪਹਿਲੇ ਇਹ ਦੱਸੋ ਕਿ ਜਿਹੜਾ ਆਪਣਾ ਪਿੰਡ ਸੀਗਾ ਅਜਾੜੇ ਤੋਂ ਪਹਿਲੇ ਉਹ ਕੀ ਹਿਸਾਬ ਕਿਤਾਬ ਸੀ ਉਹਨਾਂ ਦਾ? ਬਹੁਤ ਵਧੀਆ ਸੀਗਾ ਜੀ। ਲੋਕ ਕਿਹੜੇ ਰਹਿੰਦੇ ਸੀਗੇ? ਉਹ ਸਾਡੇ ਸਾਰੇ ਧਰਮਾਂ ਦੇ ਰਹਿੰਦੇ ਸੀਗੇ ਜੀ। ਸਾਡੇ ਬਜ਼ੁਰਗਾਂ ਨਾਲ ਉਹਨਾਂ ਨੇ ਕੋਈ ਗੱਲਬਾਤ ਦੱਸੀ ਸੀ? ਹਾਂਜੀ, ਉਹਨਾਂ ਦੇ ਰਿਸ਼ਤੇਦਾਰ ਇੱਧਰ ਰਹਿੰਦੇ ਆ, ਆਪਣੇ ਨਨਕਾਣਾ ਸਾਹਿਬ ਦੇ ਲਾਗੇ ਛਾਗੇ ਹੀ ਆ ਜੀ। ਅੱਜ ਜਿਹੜੇ ਸਾਡੇ ਪਿੰਡ ਤੋਂ ਬਜ਼ੁਰਗ ਉੱਠ ਕੇ ਆਏ ਸੀਗੇ ਨਾ, ਅੱਜ ਉਹਨਾਂ ਦੇ ਨਾਲ ਗੱਲਬਾਤ ਹੋਈ ਸੀ, ਉਹ ਆ ਨਹੀਂ ਸਕੇ ਜੀ, ਉਹ ਕਾਫੀ ਬਜ਼ੁਰਗ ਆ। ਤੇ ਉਹ ਸਾਨੂੰ ਕਹਿੰਦੇ ਸੀ ਤੁਸੀਂ ਆਓ ਸਾਡੇ ਪਿੰਡ। ਮੈਂ ਕਿਹਾ ਜੀ ਸਾਨੂੰ ਇਹਨਾਂ ਨੇ ਆਉਣ ਨਹੀਂ ਦੇਣਾ। ਹਾਂਜੀ, ਤੇ ਸਾਨੂੰ ਇਹਨਾਂ ਨੇ ਨਹੀਂ ਆਉਣ ਦੇਣਾ ਵੀ ਜੇ ਤੁਸੀਂ ਆ ਸਕਦੇ ਆ ਇੱਥੇ ਆਪਾਂ ਬਾਹਰ ਮਿਲ ਲੈਂਦੇ ਹਾਂ, ਗੁਰਦੁਆਰੇ ਦੇ ਅੰਦਰ ਮਿਲ ਲੈਂਦੇ ਆ। ਤੇ ਉਹ ਰੋਂਦੇ ਸੀ ਤੇ ਮੈਂ ਵੀ ਭਾਵੁਕ ਹੋ ਗਿਆ ਸੀਗਾ ਵੀ ਮੈਂ ਇੰਨੀ ਲਾਗੇ ਆਣ ਕੇ ਮੈਂ ਮਿਲ ਨਹੀਂ ਸਕਿਆ ਇਹਨਾਂ ਨੂੰ। ਮੈਂ ਅੱਛਾ, ਇਹ ਆਪਣਾ ਜਿਹੜਾ ਬਜ਼ੁਰਗ ਸੀਗੇ ਆਪਣੇ, ਇਹ ਉੱਥੋਂ ਦੇ ਰਹਿਣ ਵਾਲੇ ਸੀ ਜਾਂ ਹਾਂਜੀ ਹਾਂਜੀ, ਪਹਿਲਾਂ ਉਧਰਲੇ ਰਹਿਣ ਵਾਲੇ ਆ ਜੀ। ਰਹਿਣ ਵਾਲੇ? ਹਾਂਜੀ ਜਿਹੜੀ ਤੁਹਾਡੇ ਉਦੋਂ ਪਿੰਡਾਂ ਵਿੱਚ ਹੈਗੇ ਸੀ ਮੁਸਲਮਾਨ? ਹਾਂਜੀ, ਹੈਗੇ ਸੀਗੇ। ਹੁਣ ਇਸ ਟਾਈਮ ਵੀ ਉਹ ਜਿਹੜੇ ਸਾਡੇ ਬਜ਼ੁਰਗਾਂ ਨੇ ਰੱਖੇ ਸੀਗੇ ਨਾ, ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਲੁਕੋ ਲਿਆ ਸੀ, ਉਹਨਾਂ ਨੂੰ ਪਿਆਰ ਸੀ ਉਹਨਾਂ ਦੇ ਨਾਲ। ਤੇ ਉਸ ਟਾਈਮ ਦੇ ਰਹਿੰਦੇ ਗਾਂ ਉਹਨਾਂ ਦੀ ਹੁਣ 5-5 10-10 ਫੈਮਲੀਆਂ ਹੋਈਆਂ ਜੀ ਗਾਂ ਉਹ। ਹਾਂਜੀ ਹਾਂਜੀ, ਕਿਹੜੇ ਆ ਉਹ ਬਰਾਦਰੀ ਕਿਹਨੂੰ ਦੀ? ਬਰਾਦਰੀ ਮੈਨੂੰ ਪਤਾ ਨਹੀਂ ਜੀ। ਉਹਨਾਂ ਦਾ ਇੱਕ ਬੰਦਾ ਇੱਧਰ ਸਾਨੂੰ ਦੱਸਿਆ ਸੀਗਾ, ਆਪਣੇ ਏਰੀਆ ਪੈਂਦਾ, ਮੈਨੂੰ ਨਾਂ ਦਾ ਨਹੀਂ ਯਾਦ, ਮੇਰੀ ਗੱਲ ਹੋਈ ਸੀ ਉਹਨਾਂ ਨਾਲ, ਤੇ ਉਹ ਉਹਨਾਂ ਦੇ ਘਰਾਂ ਚੋਂ ਵਿੱਚੋਂ ਹੀ ਆ ਜੀ। ਉਹ ਜਾਣੀ ਕਿ ਭਰਾ ਭਾਈ ਇਕੱਠੇ ਹੀ ਆਏ ਸੀ। ਪਹਿਲੇ ਚੱਕਰ ਮੇਰਾ ਪਹਿਲਾ ਸੀਗਾ ਜੀ, ਮੈਂ ਪਹਿਲਾਂ ਆਇਆ ਸੀਗਾ ਜੀ ਕਰਤਾਰਪੁਰ ਸਾਹਿਬ। ਅੱਛਾ ਉਦੋਂ? ਹਾਂਜੀ, ਜਦੋਂ ਤੁਹਾਨੂੰ ਦੱਸਿਆ ਸੀਗਾ, ਹਾਂਜੀ ਉਦੋਂ ਆਇਆ ਸੀਗਾ। ਉਸ ਤੋਂ ਬਾਅਦ ਮੈਂ ਜ਼ਿਆਦਾ ਟਰਾਈ ਕਰਦਾ ਜੀ, 5 ਸਾਲ ਮੈਨੂੰ ਉੱਥੇ ਪਹੁੰਚਣ ਨੂੰ ਲੱਗ ਗਿਆ ਜੀ। ਅੱਛਾ, 5 ਸਾਲ ਪਹੁੰਚਣ ਨੂੰ ਲੱਗ ਗਿਆ। ਹਰ ਵਾਰ ਟਰਾਈ। ਮੈਂ ਵਿਸਾਖੀ ਤੇ ਵੀ ਆਉਣਾ ਸੀਗਾ, ਮੇਰਾ ਵੀਜ਼ਾ ਲੱਗ ਗਿਆ ਸੀਗਾ ਜੀ। ਉਦੋਂ ਥੋੜੀ ਪ੍ਰੋਬਲਮ ਆ ਗਈ ਸੀਗੀ ਘਰ ਦੀ, ਔਰ ਥੋੜੀ ਕਾਨੂੰਨੀ ਤੌਰ ਤੇ ਜਿਹੜੀ ਹੁੰਦੀ ਹੈ ਨਾ ਪ੍ਰੋਬਲਮ, ਥੋੜੀ ਉਹ ਆ ਗਈ ਸੀਗੀ, ਉਹਦੇ ਕਰਕੇ ਫਿਰ ਮੈਂ ਆ ਨਹੀਂ ਸਕਿਆ ਜੀ। ਅੱਛਾ, ਤੁਹਾਡੇ 4 ਵਾਰੀ ਇਸ ਤੋਂ ਇਲਾਵਾ ਵੀਜ਼ਾ ਜਾਨੀ ਰਿਜੈਕਟ ਹੋਇਆ ਜਾਂ ਰਿਫਿਊਜ਼ ਹੋਇਆ? ਹਾਂਜੀ, ਤੁਸੀਂ ਦੇਖਦੇ ਹੁੰਦੇ ਸੀ ਤੁਹਾਡੇ ਪਾਸਪੋਰਟ ਤੇ ਕੋਈ ਮੋਹਰ ਲੱਗੀ ਹੁੰਦੀ ਸੀ ਵੀ ਰਿਫਿਊਜ਼ ਆ ਜਾਂ ਰਿਜੈਕਟ ਆ? ਨਹੀਂ ਇਹ ਨਹੀਂ ਮੋਹਰ ਲੱਗੀ ਸੀਗੀ ਜੀ। ਇਹ ਇੱਕ ਬਹੁਤ ਬੜਾ ਜੀ ਪ੍ਰੋਪੋਗੰਡਾ ਆ, ਜਾਂ ਇਹਨੂੰ ਤੁਸੀਂ ਕਹਿ ਲਓ ਵੀ ਇਹਨਾਂ ਨਾਲ ਧੋਖੇਬਾਜ਼ੀ ਆ ਸਰਦਾਰਾਂ ਨਾਲ, ਕਿ ਇਹਨਾਂ ਦਾ ਕੋਈ 5-6 ਹਜ਼ਾਰ ਪਾਸਪੋਰਟ ਹਰ ਵਾਰੀ ਜਮ੍ਹਾਂ ਹੁੰਦਾ, ਜਿਨ੍ਹਾਂ 'ਚੋਂ ਕਮੋ ਬੇਸ਼ 3000 ਦੇ ਰਾਊਂਡ ਅਬਾਊਟ ਜਿਹੜਾ ਨਾ ਉਹ ਵੀਜ਼ਾ ਇਸ਼ੂ ਕਰਦੇ ਆ। ਤੇ ਅੱਗੋਂ ਇਹ ਗੱਲ ਕਹਿ ਦਿੰਦੇ ਕਿ ਪਾਕਿਸਤਾਨ ਦੀ ਐਮਬੈਸੀ ਨੇ ਸਾਡੇ ਇੰਨੇ ਪਾਸਪੋਰਟ ਜਿਹੜੇ ਉਹਨਾਂ ਰਿਜੈਕਟ ਕਰ ਦਿੱਤੇ ਆ। ਸਰਾਸਰ ਇਹ ਬਿਲਕੁਲ ਗਲਤ ਗੱਲ ਆ। ਪਾਕਿਸਤਾਨ ਦੀ ਐਮਬੈਸੀ ਨੂੰ ਜਿੰਨੇ ਮਿਲਦੇ ਆ ਉਹ ਤੇ ਆਪ ਕਹਿੰਦੇ ਕਿ ਜ਼ਿਆਦਾ ਤੋਂ ਜ਼ਿਆਦਾ ਆਓ। ਹਾਂਜੀ, 5000 ਤੋਂ ਜ਼ਿਆਦਾ ਦੀ ਕਪੈਸਿਟੀ, ਜਾਂ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਹੋਵੇ, ਕਮੀ ਪੇਸ਼ੀ ਹੋ ਸਕਦੀ। ਕਰਤਾਰਪੁਰ ਸਾਹਿਬ ਵੀ ਆ, ਲੇਕਿਨ ਉੱਥੇ ਥੋੜ੍ਹੇ ਆਉਂਦੇ ਆ। ਚਲੋ ਉਹਦੀ ਵਜ੍ਹਾ ਇਹ ਵੀ ਹੋ ਸਕਦੀ ਆ ਕਿ ਹਰ ਬੰਦੇ ਦਾ ਪਾਸਪੋਰਟ ਨਹੀਂ ਬਣਿਆ, ਆਧਾਰ ਕਾਰਡ ਤੇ ਐਂਟਰੀ ਹਾਂਜੀ, ਇਹ ਵੱਡੀ ਪ੍ਰੋਬਲਮ ਹੈ ਜਿਹਨਾਂ ਦਾ ਪਾਸਪੋਰਟ ਨਹੀਂ ਬਣਿਆ ਜੀ। ਲੋਕ ਆ ਸਕਦੇ, ਲੇਕਿਨ ਪਾਕਿਸਤਾਨ 'ਚ ਜਿਹੜੇ ਲੋਕ ਆਉਂਦੇ ਆ 3000 ਦੇ ਰਾਊਂਡ ਅਬਾਊਟ ਇਸ ਦਫਾ ਵੀਜ਼ਾ ਲੱਗਾ ਆ। ਕੀ ਕਰਦੇ ਆ? 1000 ਰੁਪਈਆ ਫੀ ਕਾ ਸੇਹ ਲੈਂਦੇ ਆ, ਪਾਸਪੋਰਟ 1000 ਰੁਪਈਆ ਲੈਂਦੇ ਆ। 500 ਰੁਪਏ ਫੀਸ ਹੈ ਜੀ। ਇਸ ਦਫਾ ਮੇਰੇ ਕੋਲ 1000 ਰੁਪਈਆ ਲਈ। ਨਹੀਂ 500 ਹੀ ਹੈ ਹੁਣ। 500 ਹੀ ਆ। ਪਹਿਲੀ ਵੀ 500 ਸੀਗੀ ਜਦੋਂ ਵਿਸਾਖੀ ਤੇ ਆਏ ਸੀਗੇ, ਅੱਛਾ, ਤੇ ਉਦੋਂ ਵੀ 500 ਸੀ ਜੀ। ਠੀਕ ਆ, ਲੇਕਿਨ ਅਸੀਂ ਇੱਕ ਬੰਦੇ ਨਾਲ ਗੱਲ ਕੀਤੀ ਸੀ, ਉਹਨੇ 1000 ਦੱਸਿਆ। ਸ਼ਾਇਦ ਉਹਨਾਂ ਕੋਲੋਂ ਲਿਆ ਹੋਊਗਾ ਤਾਂ ਪਤਾ ਨਹੀਂ, ਸਾਡੇ ਕੋਲੋਂ ਕਰਦੇ ਆ ਵੀ ਹੁਣ ਜਦੋਂ 3000 ਪਾਸਪੋਰਟ ਆ
ਉਹਨੂੰ ਉੱਥੇ ਬੋਰੇ 'ਚ ਪਾ ਕੇ ਰੱਖ ਲਿਆ, ਉਹਨੂੰ ਅੱਗੇ ਪਾਕਿਸਤਾਨ ਐਮਬੈਸੀ 'ਚ ਨਹੀਂ ਭੇਜਿਆ, ਉਹਨੂੰ ਤੁਸੀਂ 500 ਰੁਪਈਆ ਵੀ ਲਾਓ ਤੇ ਕਿੰਨੇ ਪੈਸੇ ਬਣਦੇ ਆ? 3000 ਨੂੰ ਕਾਫੀ ਪੈਸੇ ਬਣ ਜਾਂਦੇ ਆ ਜੀ। ਉਹ ਲੋਕ ਜਿਹੜੇ ਉਹਨਾਂ ਪੈਸੇ ਆਪਣੀ ਜੇਬ 'ਚ ਪਾਉਂਦੇ ਆ, ਉੱਪਰੋਂ ਦੀ ਬਲੇਮ ਇਹ ਕਰ ਦਿੰਦੇ ਆ ਕਿ ਪਾਕਿਸਤਾਨ ਨੇ ਇੰਨੇ ਵੀਜ਼ੇ ਭੇਜੇ ਸੀ, ਪਾਸਪੋਰਟ ਭੇਜੇ ਸੀ, ਇੰਨੇ ਵੀਜ਼ੇ ਲੱਗੇ ਆ। ਤੁਸੀਂ ਇਹ ਤੇ ਦੇਖੋ ਵੀ ਤੁਹਾਡੇ ਪਾਸਪੋਰਟ ਤੇ ਰਿਫਿਊਜ਼ ਦੀ ਮੋਹਰ ਲੱਗੀ ਆ ਕਿ ਨਹੀਂ ਲੱਗੀ ਹੈਗੀ। ਹਾਂਜੀ ਬਾਕੀ ਅਗਰ ਲੱਗੀ ਆ, ਰਿਜੈਕਟ ਹੋਇਆ ਆ, ਫਿਰ ਪਾਕਿਸਤਾਨ ਦੀ ਐਮਬੈਸੀ ਨੇ ਵੀਜ਼ਾ ਨਹੀਂ ਲਾਇਆ। ਅਗਰ ਉਹ ਚੀਜ਼ ਨਹੀਂ ਹੈਗੀ ਫਿਰ ਰੌਲਾ ਉੱਧਰ ਹੀ ਆ। ਹਾਂਜੀ ਇਹ ਤਾਂ ਹੈ, ਪ੍ਰੋਬਲਮ ਹੈ ਜੀ। ਇਹ ਐਤਕੀ ਬਹੁਤ ਸਾਰੇ ਜਿਹੜੇ ਬਜ਼ੁਰਗ ਸੀਗੇ ਜਾਂ ਬੱਚੇ ਵੀ ਸੀਗੇ, ਐਤਕੀ ਕਾਫੀ ਦੂਰ ਦੂਰ ਤੋਂ ਆਏ ਸੀਗੇ। ਉਹ ਇੱਥੇ ਆਣ ਕੇ ਉਹਨਾਂ ਨੂੰ ਪਤਾ ਲੱਗਾ ਜੀ ਵੀ ਸਾਡਾ ਵੀਜ਼ਾ ਨਹੀਂ ਲੱਗਾ ਆ। ਜਿਹੜੇ 200-300 ਕਿਲੋਮੀਟਰ ਚੱਲ ਗਏ ਸੀਗੇ, ਉਹ ਵਾਪਸ ਮਹਿਸੂਸ ਹੋ ਕੇ ਗਏ ਵੀ ਬਹੁਤ, ਹਾਂ ਬਹੁਤ ਗਏ ਵੀ ਸਾਨੂੰ ਇਹ ਸ਼੍ਰੋਮਣੀ ਕਮੇਟੀ ਸਾਨੂੰ ਪਹਿਲਾਂ ਦੱਸਣਾ ਚਾਹੀਦਾ ਵੀ ਫੋਨ ਨੰਬਰ ਸਾਡੇ ਦਿੱਤੇ ਗਏ ਆ, ਸਾਨੂੰ ਪਹਿਲਾਂ ਦੱਸਣ ਵੀ ਸਾਡਾ ਵੀਜ਼ਾ ਲੱਗਾ ਜਾਂ ਨਹੀਂ ਲੱਗਾ, ਅਸੀਂ ਆਪਣੇ ਉਸ ਹਿਸਾਬ ਨਾਲ ਆਈਏ ਜੀ। ਇੱਥੇ ਗੱਲ ਹੋਈ ਆ ਜਿਹੜੀ ਮੈਂ ਦੱਸੀ ਆ ਕਿ ਜਿਸ ਬੰਦੇ ਦਾ ਵੀਜ਼ਾ ਉਹ ਇਹ ਦਾਵਾ ਕਰਦੇ ਵੀ ਰਿਜੈਕਟ ਹੋਇਆ, ਉਹ ਆਪਣਾ ਪਾਸਪੋਰਟ ਦੇਖੇ ਇਹ ਤੇ ਲਿਖਿਆ ਕਿੱਥੇ ਰਿਜੈਕਟ ਹੋਇਆ ਜੀ। ਅਗਰ ਤੇ ਲਿਖਿਆ ਨਜ਼ਰ ਆ ਰਿਹਾ ਕਿਸੇ ਵੀ ਮੁਲਕ ਲਈ ਤੁਸੀਂ ਅਪਲਾਈ ਕਰਦੇ ਹੋ ਤਾਂ ਰਿਜੈਕਟ ਕਰਦੇ ਹੋ, ਮੋਹਰ ਲਾਉਂਦੇ ਆ ਜੀ ਕਿ ਰਿਜੈਕਟ ਕਰ ਦਿੱਤਾ ਆ, ਪਤਾ ਲੱਗ ਜਾਂਦਾ ਮੇਰਾ ਵੀਜ਼ਾ ਰਿਜੈਕਟ ਹੋਇਆ ਜੀ। ਲੇਕਿਨ ਮਨ ਘੜਤ ਗੱਲਾਂ। ਪਾਕਿਸਤਾਨ ਦੀ ਐਮਬੈਸੀ ਜ਼ਿਆਦਾ ਤੋਂ ਜ਼ਿਆਦਾ ਵੀਜ਼ਾ ਦਿੰਦੀ ਆ, ਤੇ ਕਿਉਂਕਿ ਬਣਾਏ ਕਾਹਦੇ ਲਈ ਆ, ਇੰਨੀ ਖੁੱਲੀ ਜਗ੍ਹਾ ਕਿਉਂ ਕੀਤੀ ਆ? ਹਾਂਜੀ ਹਾਂਜੀ, ਬੰਦੇ ਆਣਗੇ ਤਾਂ ਫੇਰ ਹੀ ਆ ਨਾ। ਯਾਤਰੂ ਵੱਧ ਤੋਂ ਵੱਧ ਆਉਣਗੇ, ਵੱਧ ਤੋਂ ਵੱਧ ਆਣਗੇ। ਤੇ ਬਾਕੀ ਤੁਸੀਂ ਚਲੋ ਗੱਲਾਂ ਬਾਤਾਂ ਵਿੱਚ ਸਿਆਸੀ ਜੀ ਆ ਵੜੀਆਂ, ਤੇ ਹੋਰ ਆਪਣਾ ਕੀ ਕੁਝ ਤੁਹਾਨੂੰ ਪਾਕਿਸਤਾਨ ਦੇ ਵਿੱਚ ਵਧੀਆ ਲੱਗਿਆ? ਜਿੰਨਾ ਕੋ ਹਜੇ ਤੱਕ ਤਾਂ ਦੇਖਿਆ ਜੀ ਬਹੁਤ ਵਧੀਆ ਲੱਗਾ ਆ। ਬਹੁਤ ਮਾਣ ਇੱਜ਼ਤ ਕਰਦੇ ਆ, ਫੋਰਸ ਤੋਂ ਲੈ ਕੇ ਜੀ ਆਮ ਬੰਦੇ ਤੱਕ ਬਹੁਤ ਵਧੀਆ ਵੈਲਕਮ ਕਰਦੇ ਆ, ਬਹੁਤ ਪਿਆਰ ਨਾਲ ਬੋਲਦੇ ਆ ਜੀ। ਕੋਈ ਸਿੰਗਲ ਐਸੀ ਚੀਜ਼ ਜਿਹੜੀ ਤੁਸੀਂ ਕਹੋਗੇ ਜਿਹਨੂੰ ਕਹੋਗੇ ਵੀ ਯਾਰ ਇਹ ਸਾਡੇ ਨਾਲ ਮਾੜੀ ਹੋ ਗਈ ਆ? ਹਜੇ ਤੱਕ ਤਾਂ ਨਹੀਂ ਜੀ ਕੋਈ ਗੱਲ ਹੋਈ, ਨਹੀਂ ਜੀ ਹੋਈ, ਹਜੇ ਤੱਕ ਕੋਈ ਨਹੀਂ ਹੋਈ ਜੀ। ਹੁਣ ਸੁਨੇਹਾ ਦੋਗੇ ਜਾ ਕੇ? ਸੁਨੇਹਾ ਇਹ ਹੈ ਵੀ ਵੱਧ ਤੋਂ ਵੱਧ ਕੋਈ ਬੱਚਾ, ਕੋਈ ਬਜ਼ੁਰਗ ਆ, ਕੋਈ ਕੁਝ ਵੀ ਆ, ਵੱਧ ਤੋਂ ਵੱਧ ਆਉਣ। ਆਪਣਾ ਜਿਹੜਾ ਉਹਨਾਂ ਦਾ ਦਿਲ ਦਾ ਵਹਿਮ ਹੈ ਨਾ ਜੀ, ਉਹ ਉੱਥੇ ਜਾਵਾਂਗੇ ਤਾਂ ਸਾਡਾ ਉਹ ਵੀਜ਼ਾ ਨਹੀਂ ਲੱਗਣਾ, ਉਹ ਨਹੀਂ ਹੋਣਾ। ਆਉਣ ਕੇ ਦੇਖਣ ਫਿਰ ਦੱਸਣ ਵੀ ਹੁਜਾ ਹੁੰਦਾ ਜਾਂ ਨਹੀਂ ਹੁੰਦਾ ਜੀ। ਮੇਰੇ ਬੱਚੇ ਮੈਨੂੰ ਰੋਕਦੇ ਸੀਗੇ, ਉਹਨਾਂ ਨੂੰ ਫੋਰਨ ਕੰਟਰੀ ਜਾਣਾ ਜੀ। ਹੁਣ ਮੇਰੇ ਮੁੰਡੇ ਨੇ ਥੋੜੇ ਦਿਨਾਂ ਤੇ ਜਾਣਾ, ਮੇਰੀ ਗੁੱਡੀ ਨੇ ਅਮਰੀਕਾ ਜਾਣਾ, ਉਹ 3 ਮਹੀਨੇ ਤੱਕ ਜਾਣਾ ਜੀ। ਮੈਂ ਉਹਨਾਂ ਨੂੰ ਕਿਹਾ ਮੈਂ ਜਾ ਕੇ ਆਉਂਗਾ, ਫਿਰ ਤੁਸੀਂ ਮੈਨੂੰ ਦੱਸੋ ਕੀ ਪ੍ਰੋਬਲਮ ਆ। ਬਹੁਤ ਸਾਰੀਆਂ ਮੈਨੂੰ ਵੀ ਬਹੁਤ ਰੋਕਦੇ ਸੀ, ਮੈਨੂੰ ਬਹੁਤ ਘਰ ਦੇ ਤੱਕ ਰੋਕਦੇ ਸੀਗੇ। ਬਾਅਦ ਵਿੱਚ ਕਈ ਮੁਲਕ ਘੁੰਮੇ ਆ, ਇਹ ਸਿਰਫ ਮਨਘੜਤ ਗੱਲਾਂ ਆ ਕਿ ਪਾਕਿਸਤਾਨ ਚਲ ਗਏ ਤਾਂ ਵੀਜ਼ਾ ਨਹੀਂ ਮਿਲਣਾ, ਇਹ ਵੀ ਝੂਠ। ਹਾਂ ਇਹ ਗਲਤ ਹੈ ਜੀ, ਗਲਤ ਆ। ਹੁਣ ਲੋਕੀ ਫੌਰਨ ਤੋਂ ਆਣ ਕੇ ਇੱਥੇ ਆਉਂਦੇ ਆ, ਵਾਪਸ ਫੇਰ ਜਾਂਦੇ, ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਆਈ ਨਹੀਂ ਅਜੇ ਤੱਕ ਜੀ। ਇਹ ਅਫਵਾਹਾਂ ਫੈਲਾਉਂਦੇ ਆ ਜ਼ਿਆਦਾ ਉੱਧਰ ਵੀ ਕੋਈ ਘੱਟ ਜਾਣ ਨਾ ਜਾਣ ਜੀ, ਪਰ ਜਿਨ੍ਹਾਂ ਨੇ ਆਉਣਾ ਉਹ ਆ ਜਾਂਦੇ ਆ, ਉਹ ਸੋਚਦੇ ਨਹੀਂ ਇਹ ਗੱਲਾਂ ਜੀ। ਅੱਛਾ ਦੁਆਬੇ ਦੀ ਕੋਈ ਗੱਲਬਾਤ ਸੁਣਾਓ, ਦੁਆਬਾ ਕਿਹੋ ਜਿਹਾ ਇਲਾਕਾ ਹੈ? ਦੁਆਬਾ ਸਾਡਾ ਜੀ ਜਿਹਨੂੰ ਸੋਨੇ ਦੀ ਚਿੜੀ ਕਹਿੰਦੇ ਆ ਨਾ, ਉਹ ਚੀਜ਼ ਆ ਜੀ। ਬਾਕੀ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ਼ ਦੁਆਬਾ। ਹਾਂਜੀ ਬਹੁਤ ਸਾਡੇ ਕਾਫੀ ਆ ਜੀ, ਕਾਫੀ ਚੀਜ਼ ਹੈ ਇਹ। ਹੁਸ਼ਿਆਰਪੁਰ ਏਰੀਆ 1 ਨੰਬਰ ਤੇ ਆ, ਜਿਹੜਾ ਸਾਡਾ ਥੋੜਾ ਇੱਧਰ ਘੱਟ ਆ, ਹੁਸ਼ਿਆਰਪੁਰ ਵਾਲਾ ਵੱਧ ਜ਼ਿਆਦਾ ਹੈ ਜੀ। ਹੁਸ਼ਿਆਰਪੁਰ ਪੜ੍ਹਾਈ ਦੇ ਮਾਮਲੇ 'ਚ ਵੀ 1 ਨੰਬਰ ਹੈ। ਹਾਂਜੀ 1 ਨੰਬਰ ਹੈ ਜੀ। ਸਾਡਾ ਪਿੰਡ ਮੇਰੇ ਖਿਆਲ ਨਾਲ ਉਧਰ ਏਰੀਆ 'ਚ ਨਹੀਂ, ਗੜ੍ਹ ਸ਼ੰਕਰ ਦੇ ਲਾਗੇ ਆ ਨਾ ਜੀ। ਤੁਸੀਂ ਦੱਸਦੇ ਸੀਗੇ, ਮੈਂ ਦੇਖਿਆ ਸੀਗਾ ਤੁਹਾਡਾ ਪ੍ਰੋਗਰਾਮ। ਤੇ ਪਿੰਡ ਪੁਰਖਵਾਲ, ਹਾਂਜੀ ਗੜ੍ਹ ਗੜ੍ਹ ਸ਼ੰਕਰ ਆ, ਹਾਂਜੀ ਜ਼ਿਲ੍ਹਾ ਹੁਸ਼ਿਆਰਪੁਰ ਹੈ। ਹਾਂਜੀ ਆਪਾਂ ਜਦੋਂ ਕੋਈ ਹੁਸ਼ਿਆਰਪੁਰੀਆ ਦਿਖਦਾ, ਵੈਸੇ ਤਾਂ ਸਾਡੇ ਲਈ ਸਾਰੇ ਸਿਰ ਸਾਰੇ ਇੱਕੋ ਹੀ ਆ ਜੀ। ਸਾਡੇ ਲਈ ਤਾਂ ਸਾਰੇ ਦੇਖੋ ਮੈਂ ਤੁਹਾਨੂੰ ਦੂਰੋਂ ਪਛਾਣ ਲਿਆ ਨਾ ਜੀ ਵੀ ਕਿਸਾਨਾ ਸਾਹਿਬ ਆ। ਪਹਿਲਾਂ ਸਾਡੇ ਫੋਨ ਤੇ ਗੱਲ ਹੁੰਦੀ ਰਹੀ, ਮੈਂ ਉਸੇ ਵੇਲੇ ਸਾਡੇ ਕੋਲ ਰੁਕ ਗਏ, ਬਾਕੀ ਮੇਰੇ ਨਾਲ ਦੇ ਬੰਦੇ ਚਲ ਗਏ। ਮੈਂ ਦੇਖਿਆ, ਮੈਨੂੰ ਉਹਨਾਂ ਨੂੰ ਦੱਸ ਨਹੀਂ ਆ ਵੀ ਮੇਰੇ ਫਰੈਂਡ ਆਇਓ, ਮੈਂ ਮਿਲਣਾ ਆ। ਉਹ ਜਦ ਤੇ ਨਿਕਲ ਗਏ, ਮੈਂ ਕਿਹਾ ਚਲੋ ਪਹਿਲਾਂ ਇਹਨਾਂ ਨੂੰ ਮਿਲਦੇ ਆ, ਹੋ ਸਕਦਾ ਇਹ ਗਾਂਹ ਪਿਛਾਂਹ ਹੋ ਜਾਣ। ਬਾਕੀ ਉਹ ਗੱਲ ਹੁਸ਼ਿਆਰਪੁਰ ਦੀ ਹੋ ਰਹੀ ਸੀ ਵੀ ਜਦੋਂ ਹੁਸ਼ਿਆਰਪੁਰ ਦਾ ਨਾਮ ਆ, ਇੱਕ ਲੂਈ ਜੀ ਸਾਡੀ ਨਾ ਖੜੀ ਹੋ ਜਾਂਦੀ ਆ। ਇੱਕ ਬੇਸ਼ੱਕ ਅਸੀਂ ਉੱਥੇ ਨਹੀਂ ਜੰਮੇ ਪਲੇ, ਪਰ ਸਾਨੂੰ ਇੱਕ ਉਹਨਾਂ ਉਲਫਤ ਹੈਗੀ ਆ, ਖਿੱਚ ਆ ਜੀ। ਸਾਡੇ ਜਿਹੜੇ ਬਜ਼ੁਰਗਾਂ ਦਾ ਪਿਆਰ ਸੀ, ਉੱਥੇ ਸਾਰਾ ਕੁਝ ਸੀਗਾ। ਆਪਣਾ ਲੱਗਦਾ, ਆਪਣਾ ਇਹ ਲੱਗਦਾ ਜੀ ਜੀ, ਬੜੀ ਹੋਬ ਜੀ ਆ, ਮਤਲਬ ਸਾਡੇ ਦਿਲ 'ਚ ਹੈਗੀ ਵੀ ਆ। ਪਰ ਤੁਹਾਨੂੰ ਵੀ ਉਸ ਗਵਰਨਮੈਂਟ ਨੂੰ ਮੌਕਾ ਦੇਣਾ ਚਾਹੀਦਾ ਜਾਣ ਦਾ, ਆਪਣੇ ਬਜ਼ੁਰਗਾਂ ਦਾ ਪਿੰਡ ਦੇਖਣ ਦਾ, ਜਿਹੜੇ ਸਾਡੇ ਕੋਈ ਹੋਰ ਰਹਿੰਦੇ ਉਹਨਾਂ ਨੂੰ ਮਿਲਣ ਦਾ ਜੀ। ਅਸੀਂ ਆਪਣੇ ਚੈਨਲ ਦੇ ਰਾਹੀਂ ਜੀ ਇਹ ਅਪੀਲ ਅੱਗੇ ਵੀ ਬਹੁਤ ਸਾਰੇ ਵੀਡੀਓ 'ਚ ਕੀਤੀ ਆ ਕਿ ਜਿਹੜੇ ਸਿਆਣੇ ਬਾਬੇ ਆ, ਸਾਡੇ ਸੀਨੀਅਰ ਸਿਟੀਜ਼ਨ ਆ, ਉਹਨਾਂ ਨੂੰ ਔਨ ਅਰਾਈਵਲ ਵੀਜ਼ਾ ਦਿੱਤਾ ਜਾਵੇ ਜੀ। ਆਧਾਰ ਕਾਰਡ ਤੇ ਉਹਨਾਂ ਨੂੰ ਫੌਰੀ ਤੌਰ ਤੇ ਵਾਗੇ ਤੇ ਵੀਜ਼ਾ ਸਟੈਂਪ ਲਾ ਕੇ ਪਾਕਿਸਤਾਨ ਨਾਲ ਉਧਰ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਆ, ਤਾਂ ਕਿ ਆਪਣੇ ਜਿਹੜੇ ਇਹ ਜਨਮ ਸਥਾਨ ਆ ਉਹ ਜਾ ਕੇ ਦੇਖ ਸਕਣ। ਆਖਰ ਤੇ ਕੀ ਸੁਨੇਹਾ ਦਿਓਗੇ? ਆਖਰ ਤੇ ਇਹੀ ਆ ਜੀ, ਜਿੰਨੇ ਵੱਧ ਤੋਂ ਵੱਧ ਹੋ ਸਕਦਾ ਆਣ, ਇੱਥੇ ਦਰਸ਼ਨ ਕਰਨ ਗੁਰਦੁਆਰਾ ਸਾਹਿਬ ਦੇ, ਨਾਲੇ ਪਾਕਿਸਤਾਨ ਦੇ ਦੇਖਣ ਵੀ ਕੀ ਹਾਲਾਤ ਹੈ। ਜੋ ਉਧਰ ਕਹਿੰਦੇ ਉਹ ਹੈ ਨਹੀਂ, ਬਿਲਕੁਲ ਉਸ ਤੋਂ ਉਲਟਾ ਜੀ। ਬਹੁਤ ਵਧੀਆ ਜੀ, ਬਹੁਤ ਖੁਸ਼ੀ ਹੋਈ ਇੱਥੇ ਆਣ ਕੇ। ਅੱਗੇ ਤੋਂ ਵੀ ਮੈਂ ਕੋਸ਼ਿਸ਼ ਕਰਨੀ ਆ ਬਈ ਮੈਂ ਆਵਾਂ ਜੀ।
ਬਿਲਕੁਲ ਜੀ, ਇਸ ਮੁਹੱਬਤ ਨੂੰ, ਇਸ ਸਾਂਝ ਨੂੰ, ਇਸ ਚੀਜ਼ ਨੂੰ ਜਾਂ ਇਸ ਜਿਹੜਾ ਉਧਰ ਹਵਾ ਬਣਾਇਆ ਉਹਨੂੰ ਖਤਮ ਕਰਨ ਲਈ, ਮੁਹੱਬਤ ਨੂੰ ਦੇਖਣ ਲਈ ਤੁਹਾਨੂੰ ਇੱਕ ਗੇੜਾ ਪਾਕਿਸਤਾਨ ਦਾ ਲਾਣਾ ਚਾਹੀਦਾ ਆ। ਆਉਣਾ ਚਾਹੀਦਾ, ਆਪਣੇ ਦਿਲ ਦਾ ਵਹਿਮ ਦੂਰ ਕਰਨ ਲਈ ਆਉਣਾ ਚਾਹੀਦਾ ਜੀ, ਇੱਕ ਵਾਰੀ ਜ਼ਰੂਰ ਆਵੇ ਜੀ। ਬਿਲਕੁਲ ਜੀ, ਸਾਡੇ ਨਾਲ ਸਾਡੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਮੇਰੇ ਵੀਰ, ਮੇਰੇ ਦੋਸਤ ਮੌਜੂਦ ਸੀਗੇ ਜੀ, ਤੇ ਇਹਨਾਂ ਨਾਲ ਗੱਲਬਾਤ ਕੀਤੀ, ਤੁਸੀਂ ਸੁਣੀ ਆ, ਪਿਆਰ ਦਾ ਸੁਨੇਹਾ ਦਿੱਤਾ ਆ। ਇਨਸ਼ਾਅੱਲਾ ਸਾਡੇ ਨਾਲ ਜੁੜੇ ਰਹੋ ਜੀ। ਹੋਰ ਕਿਸੇ ਬਜ਼ੁਰਗ ਦੇ ਨਾਲ ਕਿਸੇ ਗਿਫਟ ਲਿਆਂਦਾ ਤੁਸੀਂ ਆਪਣਾ ਇੱਥੇ ਵੇਟ ਕਰਨੀ ਆ ਜੀ। ਠੀਕ ਹੈ ਜੀ। ਇੱਕ ਤੁਹਾਡੇ ਲਈ ਮੈਂ ਟੀ-ਸ਼ਰਟ ਲਿਆਂਦੀ ਆ, ਮੈਨੂੰ ਪਤਾ ਸੀ ਤੁਸੀਂ ਟੱਕਰਨਾ ਆ, ਇਸੇ ਕਰਕੇ ਮੈਂ ਲੈ ਕੇ ਆਇਆ ਸੀਗਾ। ਮੈਂ ਹੁਣ ਮੇਰੇ ਬੈਗ ਦੇ ਵਿੱਚ ਮੈਂ ਲੈ ਕੇ ਆਉਣਾ, ਤੁਸੀਂ ਇੱਥੇ ਵੇਟ ਕਰਨੀ ਹੈ, ਮੈਂ ਇੱਥੇ ਆਣ ਕੇ ਤੁਹਾਨੂੰ ਮਿਲਣਾ ਜੀ। ਠੀਕ ਹੈ ਨਾ ਜੀ। ਇਨਸ਼ਾਅੱਲਾ ਜੀ, ਕਿਸੇ ਹੋਰ ਪ੍ਰੋਗਰਾਮ 'ਚ ਕਿਸੇ ਨਵੇਂ ਮਹਿਮਾਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰੱਖਾ ਜੀ। तो रोके टाले ओ दीवार